ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸੀਂ ਇੱਕ ਨਵਾਂ ਚੈਨਲ ਸ਼ੁਰੂ ਕਰ ਰਹੇ ਹਾਂ। ਇਸ ਚੈਨਲ ਤੋਂ ਅਸੀਂ ਦੇਸ਼ ਪੰਜਾਬ ਦੀ ਸਕਾਫਤ ਪੰਜਾਬੀ ਜ਼ੁਬਾਨ ਵਿੱਚ ਗਾਏ ਗਏ ਗੀਤਾਂ ਰਾਹੀਂ ਪੇਸ਼ ਕਰਾਂਗੇ। ਪੰਜਾਬੀ ਗਾਣਿਆਂ ਵਿੱਚ ਪੰਜਾਬ ਦੀ ਰਹਿਤਲ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਉਹਦਾ ਵੇਰਵਾ ਕਰਾਂਗੇ। ਪੰਜਾਬੀ ਜ਼ੁਬਾਨ ਵਿੱਚ ਰਿਸ਼ਤੇ ਨਾਤੇ ਬੜੀ ਖੂਬਸੂਰਤੀ ਨਾਲ ਬਿਆਨ ਕੀਤੇ ਗਏ ਹਨ। ਮਾਂ ਪਿਓ, ਭੈਣ ਭਰਾ, ਮਾਮੇ ਚਾਚੇ, ਮੀਆਂ ਬੀਵੀ, ਦੇਵਰ ਭਰਜਾਈ, ਧੀ ਰਾਣੀ ਦੇ ਲਫ਼ਜ਼ਾਂ ਵਿੱਚੋਂ ਪਿਆਰ ਮੁਹੱਬਤ ਦੀ ਖੁਸ਼ਬੂ ਮਿਲਦੀ ਹੈ। ਇਸ ਤੋਂ ਇਲਾਵਾ ਪੰਜਾਬੀ ਸ਼ਾਇਰੀ ਵਿੱਚ ਬਿਆਨ ਹੋਈਆਂ ਮਜ਼ਹਬ ਅਤੇ ਧਰਮ ਦੀਆਂ ਗੱਲਾਂ, ਹਮਦ, ਨਾਤ, ਮਨਕਬਤ, ਕਾਫੀਆਂ ਅਤੇ ਸ਼ਲੋਕ ਵੀ ਮਿਲਦੇ ਨੇ। ਉਮੀਦ ਹੈ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਸਨੀਕ ਪੰਜਾਬੀ ਜ਼ੁਬਾਨ ਦੀ ਮਿਠਾਸ ਦਾ ਮਜ਼ਾ ਲੈਣਗੇ। ਆਪਣੇ ਪਹਿਲੇ ਪ੍ਰੋਗਰਾਮ ਵਿੱਚ ਅਸੀਂ ਧੀ ਅਤੇ ਬਾਬਲ ਦੇ ਪਿਆਰ ਦੀ ਗੱਲ ਕਰਾਂਗੇ। ਧੀ ਨੂੰ ਚਿੜੀ ਨਾਲ ਮਿਸਾਲ ਦਿੱਤੀ ਜਾਂਦੀ ਹੈ ਕਿ ਉਹ ਚਿੜੀ ਦੀ ਤਰ੍ਹਾਂ ਮਾਸੂਮ ਹੁੰਦੀ ਹੈ। ਧੀ ਰਾਣੀ ਬਾਬਲ ਦੇ ਵਿਹੜੇ ਦੀ ਰੌਣਕ, ਮਾਂ ਦੇ ਦਿਲ ਦੀ ਧੜਕਣ, ਵੀਰ ਦੀ ਕਿਆਰੀ ਦਾ ਫੁੱਲ ਗੁਲਾਬ ਤੇ ਭੈਣਾਂ ਦੀ ਚਾਹਤ ਦੀ ਖੁਸ਼ਬੂ ਹੁੰਦੀ ਹੈ। ਤੇਰਾ ਚਾਨਣ ਮੇਰੇ ਵੇੜੇ, ਤੇਰਾ ਬਾਬਲ ਸਦਕੇ ਤੇਰੇ, ਨੀ ਕਰਮਾਂ ਵਾਲੀਏ, ਨੀ ਭਾਗਾਂ ਵਾਲੀਏ। ਫਿਰ ਉਹ ਦਿਨ ਆ ਜਾਂਦਾ ਹੈ ਜਦੋਂ ਧੀ ਨੂੰ ਉਸ ਘਰ ਤੋਂ ਜਾਣਾ ਪੈਂਦਾ ਹੈ ਜਿੱਥੇ ਉਹਦਾ ਬਚਪਨਾ ਗੁਜ਼ਰਿਆ ਹੁੰਦਾ ਹੈ। ਬਾਬਲ ਧੀ ਨੂੰ ਘਰ ਨਹੀਂ ਰੱਖ ਸਕਦਾ, ਉਹਨੂੰ ਇਹ ਕੁਰਬਾਨੀ ਦੇਣੀ ਪੈਂਦੀ ਹੈ। ਉਸ ਵਕਤ ਬਾਬਲ ਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਧੀ ਰਾਣੀ ਦੀ ਜ਼ਿੰਮੇਦਾਰੀ ਪੂਰਾ ਕਰਨ 'ਤੇ ਖੁਸ਼ ਹੋਣਾ ਹੈ ਜਾਂ ਉਹਦੀ ਜੁਦਾਈ 'ਤੇ ਰੋਣਾ ਹੈ। ਬਾਬਲ ਦਾ ਵੇੜਾ ਛੱਡ ਕੇ ਹੋ ਕੇ ਮਜਬੂਰ ਚੱਲੀ, ਬੁੱਢੀਆਂ ਪਟੋਲੇ ਛੱਡ ਕੇ ਵੀਰਾਂ ਤੋਂ ਦੂਰ ਚੱਲੀ, ਬਾਬਲ ਦਾ ਵੇੜਾ ਛੱਡ ਕੇ। ਇਹ ਦੁਨੀਆ ਦੀ ਅਜੀਬ ਰੀਤ ਹੈ ਕਿ ਧੀ ਨੂੰ ਬਾਬਲ ਦਾ ਘਰ ਛੱਡ ਕੇ ਅਗਲੇ ਘਰ ਜਾਣਾ ਪੈਂਦਾ ਹੈ। ਵਾਹ ਮੇਰੇ ਸੋਹਣਿਆ ਰੱਬਾ, ਇਹ ਕੀ ਤੂੰ ਖੇਡ ਬਣਾਈ, ਕਿੱਥੇ ਧੀਆਂ ਜੰਮਦੀਆਂ ਜਾਂ ਕਿੱਥੇ ਵਾਗ ਫੜਾਈ। ਸਾਰੀ ਜ਼ਿੰਦਗੀ ਧੀ ਨੂੰ ਸਮਝ ਨਹੀਂ ਆਉਂਦੀ ਕਿ ਉਹਦਾ ਅਸਲ ਘਰ ਕਿਹੜਾ ਹੈ, ਬਾਬਲ ਦਾ ਜਾਂ ਸਹੁਰਾ ਘਰ। ਸਹੁਰੇ ਘਰ ਰਹਿੰਦਿਆਂ ਹੋਇਆਂ ਵੀ ਉਹਨੂੰ ਬਾਬਲ ਦੇ ਘਰ ਦੀ ਫਿਕਰ ਲੱਗੀ ਰਹਿੰਦੀ ਹੈ। ਉਹਦੇ ਭਰਾ ਜੇ ਆਪਣੇ ਬੀਵੀ ਬੱਚਿਆਂ ਵਿੱਚ ਮਸਰੂਫ ਹੋ ਜਾਵਣ ਅਤੇ ਮਾਂ ਪਿਓ ਦਾ ਖਿਆਲ ਨਾ ਕਰਨ ਤਾਂ ਧੀ ਦਾ ਧਿਆਨ ਬਾਬਲ ਦੇ ਘਰ ਵੱਲ ਹੀ ਰਹਿੰਦਾ ਹੈ ਅਤੇ ਉਹ ਚੁੱਪ ਚੁਪੀਤੇ ਰੋਂਦੀ ਹੈ। ਪੇਕੇ ਘਰ 'ਤੇ ਭਰਜਾਈਆਂ ਦਾ ਕਬਜ਼ਾ ਹੋ ਜਾਵੇ ਤਾਂ ਪੇਕਾ ਘਰ ਓਪਰਾ ਓਪਰਾ ਲੱਗਦਾ ਹੈ। ਜਿਸ ਕਮਰੇ ਤੋਂ ਬਗੈਰ ਨੀਂਦਰ ਨਹੀਂ ਸੀ ਆਉਂਦੀ ਉਸ ਘਰ ਨੂੰ ਜਾਣ 'ਤੇ ਦਿਲ ਨਹੀਂ ਕਰਦਾ। ਕਦੇ ਆਟਾ ਗੁੰਨਣ ਲੱਗੇ ਅਤੇ ਕਦੇ ਪਿਆਜ਼ ਕੱਟਣ ਦੇ ਬਹਾਨੇ ਉਹਦੀ ਅੱਖੀਆਂ ਵਿੱਚੋਂ ਅੱਥਰੂ ਵਗਦੇ ਨੇ। ਬਾਬਲ ਦੇ ਘਰ ਦੇ ਹਾਲਾਤ ਭਾਵੇਂ ਮਾੜੇ ਹੋਣ ਪਰ ਬਾਬਲ ਧੀ ਦੇ ਵਾਸਤੇ ਰਾਜਾ ਹੁੰਦਾ ਹੈ। ਦੁਆ ਹੈ ਕਿ ਧੀਆਂ ਦੇ ਘਰ ਹਮੇਸ਼ਾ ਆਬਾਦ ਰਹਿਣ ਅਤੇ ਉਹਨਾਂ ਨੂੰ ਖੁਸ਼ੀਆਂ ਨਸੀਬ ਹੋਣ।